दर्शकों ब्रेक तो बाद ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਆਈ ਹੈ ਹੈਰੀ ਉਬਰਾਏ ਜੀ ਦੀ। ਇਹ ਲਿਖਦੇ ਹਨ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰੀ ਟੀਵੀ 84 ਸਤਿ ਸ਼੍ਰੀ ਅਕਾਲ ਜੀ, ਇਹ ਮੇਰੀ ਟੀਵੀ 84 ਤੇ ਪਹਿਲੀ ਈਮੇਲ ਹੈ। ਮੈਂ ਕਾਫੀ ਸਮੇਂ ਤੋਂ ਡਾਕਟਰ ਅਮਰਜੀਤ ਸਿੰਘ ਦੀਆਂ ਗੱਲਾਂ ਬਾਤਾਂ ਇਸ ਚੈਨਲ ਰਾਹੀਂ ਸੁਣ ਰਿਹਾ ਹਾਂ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਡਾਕਟਰ ਅਮਰਜੀਤ ਸਿੰਘ ਬਹੁਤ ਪੁਆਇੰਟ ਟੂ ਪੁਆਇੰਟ ਤੇ ਮੁੱਦੇ ਦੀ ਗੱਲ ਕਰਦੇ ਹਨ। ਮੈਂ ਇਹ ਕਹਿਣ ਨੂੰ ਸਿੱਖ ਪਰਿਵਾਰ ਤੋਂ ਹਾਂ। ਸਾਡਾ ਪਰਿਵਾਰ ਹਿੰਦੂ ਸਮਾਜ ਵਿੱਚ ਰਹਿ ਰਿਹਾ ਹੈ ਤੇ ਸਾਰੇ ਤੀਜ ਤਿਉਹਾਰ ਵੀ ਉਹੀ ਅਪਣਾਏ ਹੋਏ ਹਨ। ਮੈਨੂੰ ਬਚਪਨ ਵਿੱਚ ਹੀ ਇਹੀ ਲੱਗਦਾ ਸੀ ਕਿ ਸਿੱਖ ਅਤੇ ਹਿੰਦੂ ਇੱਕੋ ਗੱਲ ਹੈ। ਮੈਨੂੰ ਘਰਦਿਆਂ ਨੇ ਕਦੇ ਗੁਰਮਤਿ ਨੇੜੇ ਨਹੀਂ ਆਉਣ ਦਿੱਤਾ, ਨਾ ਹੀ ਮੈਨੂੰ ਸਿੱਖੀਜ਼ਮ ਬਾਰੇ ਕੁਝ ਜ਼ਿਆਦਾ ਜਾਣਕਾਰੀ ਦਿੱਤੀ। ਦਿੰਦੇ ਵੀ ਕਿਵੇਂ, ਉਹਨਾਂ ਨੂੰ ਆਪ ਹੀ ਕੁਝ ਨਹੀਂ ਪਤਾ ਸਿੱਖੀਜ਼ਮ ਬਾਰੇ, ਕੁਰਬਾਨੀਆਂ ਬਾਰੇ, ਗੌਰਵਮਈ ਇਤਿਹਾਸ ਬਾਰੇ। ਮੇਰਾ ਇੱਕ ਸਵਾਲ ਹੈ, ਅੱਜ ਕੱਲ੍ਹ ਹਰ ਇੱਕ ਚੈਨਲ 'ਤੇ ਹਿੰਦੂ ਮਿਥਿਹਾਸ ਦਿਖਾਉਂਦੇ ਰਹਿੰਦੇ ਹਨ। ਕੋਈ ਪੰਜਾਬੀ ਚੈਨਲ ਇਹੋ ਜਿਹਾ ਉਪਰਾਲਾ ਕਿਉਂ ਨਹੀਂ ਕਰਦਾ ਜਿਸ ਵਿੱਚੋਂ ਸਿੱਖਾਂ ਬਾਰੇ ਕੋਈ ਜਾਣਕਾਰੀ ਮਿਲੇ? ਸਿੱਖ ਇਤਿਹਾਸ 'ਤੇ ਵੀ ਫਿਲਮਾਂ ਬਣਾਉਣੀਆਂ ਚਾਹੀਦੀਆਂ ਹਨ। ਸਾਡੇ ਵਰਗੇ ਜੋ ਨਾਮਦੇ ਸਿੱਖ ਨੇ ਉਹਨਾਂ ਨੂੰ ਜਾਗਰੂਕ ਕਿਉਂ ਨਹੀਂ ਕਰਦੇ? ਕੋਈ ਸੁਝਾਅ ਦਿਓ ਜੀ ਡਾਕਟਰ ਸਾਹਿਬ। ਵੀਰ ਹੈਰੀ ਓਬਰਾਏ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਜੀ, ਪਹਿਲੀ ਵਾਰ ਲਿਖਿਆ। ਉਹ ਆਪਣੇ ਆਪ ਨੂੰ ਜੇ ਬੋਧੀਆਂ ਦੀ ਟਰਮ 'ਚ ਕਹਿਣਾ ਹੋਏ ਵੀ ਸਿੱਖੀ ਵੱਲ ਦੀਕਸ਼ਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜਿਵੇਂ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਦੇ ਪਰਿਵਾਰ 'ਚ ਕਿਉਂਕਿ ਹਿੰਦੂ ਸਮਾਜ ਡੋਮੀਨੇਟ ਕਰਦਾ ਹੈ ਜੀ, ਔਰ ਚਾਰ ਚੁਫੇਰੇ ਅੱਜ ਤਾਂ ਬਹੁਤ ਸਾਰੇ ਪਰਿਵਾਰਾਂ ਦਾ ਇਹ ਹਾਲ ਹੈ। ਬੱਚੇ ਬੱਚੀਆਂ ਹਿੰਦੀ ਬੋਲਦੇ ਨੇ ਔਰ ਉਸ ਕਿਸਮ ਦਾ ਹੀ ਉਹਨਾਂ ਦਾ ਲੱਗਦਾ ਹੀ ਨਹੀਂ ਵੀ ਸਿੱਖਾਂ ਦੇ ਬੱਚੇ ਨੇ। ਔਰ ਫਿਰ ਉਹਨਾਂ ਨੇ ਉਸ ਹਿੰਦੂ ਮਾਹੌਲ ਦੀ ਗੱਲ ਕੀਤੀ ਕਿ ਵੀ ਮੈਂ ਤਾਂ ਇਹੀ ਸਮਝਦਾ ਸੀ ਵੀ ਸਿੱਖ ਤੇ ਹਿੰਦੂ ਇੱਕੋ ਨੇ। ਔਰ ਅੱਜ ਜਦੋਂ ਇਹ ਕਿਹਾ ਜਾ ਰਿਹਾ ਹੈ ਕਿ ਵੀ ਤੁਸੀਂ ਹਿੰਦੂਤਵਾ ਨੂੰ ਮੰਨੋ ਜਾਂ ਸਾਰੇ ਹਿੰਦੂ ਨੇ ਜਾਂ ਦੂਜੇ ਨੇ, ਮਕਸਦ ਤਾਂ ਉਸ ਵਖਰੇਵੇਂ ਨੂੰ ਤੋੜਨਾ। ਔਰ ਇਹੀ ਗੱਲ ਗਾਂਧੀ ਵੀ ਜਦੋਂ ਸਿੱਖਾਂ ਨੂੰ ਇੱਕ ਅਲੱਗ ਧਰਮ ਮੰਨਣ ਤੋਂ ਇਨਕਾਰੀ ਸੀ ਔਰ ਜੇ ਸਿੱਖ ਇਨਸਿਸਟ ਕੀਤਾ ਸਿੱਖਾਂ ਨੇ, ਸਿੱਖ ਲੀਡਰਾਂ ਨੇ ਕਿ ਨਹੀਂ ਭਾਈ ਸਾਡਾ ਇੱਕ ਵਿਲੱਖਣ ਧਰਮ ਹੈ, ਸਾਡਾ ਤੁਹਾਡੇ ਵੇਦਾਂ ਸ਼ਾਸਤਰਾਂ ਸਿਮਰਤੀਆਂ ਦੇ ਧਰਮ ਨਾਲ ਕੋਈ ਸੰਬੰਧ ਨਹੀਂ ਹੈ। ਅਤੇ ਫਿਰ ਜੇ ਅੰਬੇਦਕਰ ਨੇ ਆਪਣੇ ਸਿੱਖ ਬਣਨ ਦੀ ਇੱਛਾ ਜ਼ਾਹਰ ਕੀਤੀ ਤੇ ਫਿਰ ਗਾਂਧੀ ਨੇ ਕਿਹਾ ਕਿ ਜੀ ਜੇ ਤਾਂ ਸਿੱਖ ਹਿੰਦੂ ਹੁੰਦੇ ਫਿਰ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਸੀ ਕਿ ਤੂੰ ਸਿੱਖ ਬਣ ਜਾਂਦਾ, ਪਰ ਉਹ ਤਾਂ ਮੰਨਦੇ ਨਹੀਂ ਆਪਣੇ ਆਪ ਨੂੰ, ਇਸ ਲਈ ਮੈਂ ਇਸ ਨੂੰ ਐਂਡੋਰਸ ਨਹੀਂ ਕਰ ਸਕਦਾ। ਸੋ ਜ਼ਾਹਰ ਹੈ ਵੀ ਲੜਾਈ ਹੀ ਇਹ ਹੈ ਕਿ ਅਸੀਂ ਇੱਕ ਵਿਲੱਖਣ ਹੋਂਦ ਵਾਲਾ ਸਾਡਾ ਧਰਮ ਹੈ ਔਰ ਇਸ ਨੂੰ ਇਹ ਨਹੀਂ ਕਿ 10ਵੇਂ ਪਾਤਸ਼ਾਹ ਦੇ 5 ਕਕਾਰੀ ਖਾਲਸਾ ਸਾਜਣ ਤੋਂ ਬਾਅਦ ਸਾਡਾ ਕੋਈ ਵੱਖਰਾਪਨ ਆਇਆ। ਜੇ ਅਸੀਂ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਜਿਹੜਾ ਹੈ ਹਿਸਟੋਰੀਕਲ ਵਾਰਾਂ ਦੇ ਵਿੱਚ ਦਿੱਤਾ ਹੈ, ਸੇ ਉਹਨਾਂ ਦੇ ਬੜੇ ਸਪਸ਼ਟ ਸ਼ਬਦ ਨੇ, ਗੁਰਬਾਣੀ ਦੇ ਵਿੱਚ ਬੜੀ ਸਪਸ਼ਟਤਾ ਦੇ ਨਾਲ ਹੈ। ਭਾਈ ਗੁਰਦਾਸ ਕਹਿੰਦੇ ਨੇ, ਮਾਰਿਆ ਸਿੱਕਾ ਜਗਤ ਵਿੱਚ, ਕੀਤੋਸ ਆਪਣਾ ਪੰਥ ਨਿਰਾਲਾ, ਕਿ ਵੀ ਆਪਣਾ ਪੰਥ ਨਿਰਾਲਾ ਕੀਤਾ। ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਿਰਾਲਾ। ਇਹ ਪਹਿਲੀ ਲਾਈਨ ਮੈਂ ਗਲਤ ਕੋਟ ਕੀਤਾ ਹੈ। ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਿਰਾਲਾ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਹੁਣ ਉਹ ਨਾਨਕ ਨਿਰਮਲ ਪੰਥ ਹੈ, ਇੱਧਰ ਨਿਰਾਲਾ ਹੈ। ਔਰ ਜਦੋਂ ਅਸੀਂ ਭੱਟਾਂ ਦੇ ਸਵਈਏ ਪੜ੍ਹਦੇ ਹਾਂ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਕਿ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਹੁਣ ਪੰਥ ਦੀ ਗੱਲ ਹੈ, ਇੱਕ ਨਿਰਮਲ ਪੰਥ ਦੀ ਗੱਲ ਹੈ ਔਰ ਸਿੱਕਾ ਜਗਤ ਵਿੱਚ ਮਾਰਨਾ, ਇੱਕ ਜਿਹੜਾ ਆਪਣੇ ਪੰਥ ਨੂੰ ਨਿਰਾਲਾ ਕਰਨਾ। ਸੋ ਕੁੱਲ ਮਿਲਾ ਕੇ ਜਿਹੜਾ ਉਹਨਾਂ ਦਾ ਇਹ ਕਹਿਣ ਤੋਂ ਬਾਅਦ ਉਹਨਾਂ ਦਾ ਜਿਹੜਾ ਕੰਸਰਨ ਹੈ ਜਾਂ ਉਹਨਾਂ ਦਾ ਸਵਾਲ ਹੈ ਵੀ ਜਿਹੜੇ ਸਾਰੇ ਚੈਨਲ ਨੇ, ਸਰਕਾਰੀ ਹੋਣ ਪ੍ਰਾਈਵੇਟ ਹੋਣ, ਇਸ ਵੇਲੇ ਹਿੰਦੂ ਮਿਥਿਹਾਸ ਨੂੰ ਪ੍ਰਚਾਰਨ 'ਤੇ ਲੱਗੇ ਹੋਏ ਨੇ। ਅਜੀਬੋ ਗਰੀਬ ਕਹਾਣੀਆਂ, ਪਰ ਇੰਨੇ ਪ੍ਰੋਫੈਸ਼ਨਲ ਤਰੀਕੇ ਨਾਲ ਉਹ ਬਣਾਉਂਦੇ ਨੇ ਕਿ ਚੰਗੇ ਭਲੇ ਲੋਕ ਵੀ ਬੈਠੇ ਦੇਖ ਰਹੇ ਹੁੰਦੇ ਨੇ। ਜੇ ਉਹਨਾਂ ਨੂੰ ਕਹੋ ਜੀ ਆਹ ਤੁਸੀਂ ਕੀ ਦੇਖ ਰਹੇ ਹੋ, ਕਹਿੰਦੇ ਜੀ ਫਰ ਫਨ, ਇਹ ਤਾਂ ਫਨ ਹੈ। ਲੇਕਿਨ ਫਨ ਹੋਏ ਕੋਈ ਹੋਏ, ਜਿਹੜੀ ਚੀਜ਼ ਤੁਸੀਂ ਅੱਖਾਂ ਨਾਲ ਦੇਖਦੇ ਹੋ, ਜਿਹੜੀ ਗੱਲ ਕੰਨਾਂ ਨਾਲ ਸੁਣਦੇ ਹੋ, ਉਹ ਤੁਹਾਡੇ 'ਤੇ ਪ੍ਰਭਾਵ ਛੱਡਦੀ ਹੈ। ਇਹਨੂੰ ਜਿੰਨਾ ਮਰਜ਼ੀ ਕੋਈ ਕਹੇ ਜੀ ਮੈਂ ਬਹੁਤ ਮੇਰੇ 'ਤੇ ਨਹੀਂ ਅਸਰ ਹੁੰਦਾ ਜੀ ਕਿਸੇ, ਨਹੀਂ, ਹਰ ਚੀਜ਼ ਅਸੀਂ ਹਿਊਮਨ ਬੀਇੰਗ ਹੈ ਅਲਟੀਮੇਟਲੀ। ਕਿਤੇ ਐਮੋਸ਼ਨ, ਕਿਤੇ ਉਹੀ ਗੱਲਾਂ ਰਿਪੀਟਡਲੀ ਸੁਣੀਆਂ ਹੋਰ ਨਾ ਹੋਣਗੀਆਂ, ਸਾਡੇ ਜ਼ੁਬਾਨ 'ਚ ਆ ਜਾਣਗੀਆਂ। ਹੁਣ ਕਈ ਚੀਜ਼ਾਂ ਈਵਨ ਅਸੀਂ ਵੀ ਆਪਣੀ ਜ਼ੁਬਾਨ 'ਚ, ਮੈਂ ਵੀ ਇਸਤੇਮਾਲ ਕਰਦਾ ਰਿਹਾ। ਜਿਵੇਂ ਹੁੰਦਾ ਸੀ ਜੀ ਇਹ ਅਸੀਂ ਜਿਹੜਾ ਇਸ ਯੱਗ ਦੇ ਵਿੱਚ ਜਾਂ ਖਾਲਿਸਤਾਨ ਦੇ ਯੱਗ ਦੇ ਵਿੱਚ ਕਈ ਕਹਿੰਦੇ ਸੁਣਿਆ ਅਸੀਂ ਪ੍ਰਾਣਾਂ ਦੀ ਆਹੂਤੀ ਦੇ ਦਿਆਂਗੇ।
ਹੁਣ ਯੱਗ ਸ਼ਬਦ ਵੀ ਬੇਸ਼ੱਕ ਗੱਲ ਤਾਂ ਸਿੱਖੀ ਦੀ ਹੈ ਕਿ ਜੇ ਅਸੀਂ ਆਪਣੀ ਜਾਨ ਕੁਰਬਾਨ ਕਰਾਂਗੇ, ਜੀ ਪਰ ਹੁਣ ਤੁਸੀਂ ਯੱਗ ਦੇ ਵਿੱਚ ਕਹਿ ਰਹੇ ਹੋ, ਤੁਸੀਂ ਉਹ ਯੱਗਸ਼ਾਲਾ ਦੀ ਗੱਲ ਕਰ ਰਹੇ ਹੋ। ਆਹੂਤੀ ਜਦੋਂ ਯੱਗ ਦੇ ਵਿੱਚ ਪਾਈ ਜਾਂਦੀ ਹੈ ਸਮੱਗਰੀ ਦੀ, ਉਹਦੇ ਵਿੱਚ ਆਹੂਤੀ ਹੈ। ਅਸੀਂ ਉਹਨਾਂ ਦੀ ਸ਼ਬਦਾਵਲੀ ਇਸ ਤੇ, ਜਾਂ ਅਸੀਂ ਕਹਿੰਦੇ ਜੀ ਸ਼ਹੀਦੀ ਗਾਨੇ ਬੰਨ੍ਹ ਲਏ। ਹੁਣ ਗਾਨਾ ਬੰਨਣਾ ਕੀ ਸੀ? ਗਾਨਾ ਜਿਹੜਾ ਹੈ ਉਹ ਕਸ਼ਤਰੀਆਂ ਦਾ ਜਾਂ ਦੂਜਾ ਉਹ ਸੀ ਕਿ ਜਦੋਂ ਜੰਗ ਦੇ ਮੈਦਾਨ 'ਚ ਜਾਣਾ ਹੈ, ਉਹਨਾਂ ਦੀਆਂ ਘਰ ਵਾਲੀਆਂ ਧਾਗਾ ਬੰਨ੍ਹਦੀਆਂ ਸੀ ਲਾਲ ਮੌਲੀ ਦਾ, ਦੁਰਗਾ ਦੀ ਪੂਜਾ ਕਰਕੇ ਜਾਂ ਕਾਸੇ ਦੀ। ਹੁਣ ਅਸੀਂ ਵੀ ਕਈ ਵਾਰੀ ਸ਼ਹੀਦੇ ਗਾਨੇ, ਸਾਡੇ ਢਾਡੀ ਰਾਗੀ, ਬਸ ਹੁਣ ਹਾਲਾਂ ਸ਼ਬਦਾਵਲੀ ਆ ਜਾਂਦੀ ਹੈ, ਲੇਕਿਨ ਇਹ ਇੱਕ ਡੋਮੀਨੈਂਟ ਕਲਚਰ ਦੀ ਗੱਲ ਹੈ ਜਿਹੜੀ ਕਿ ਤੁਹਾਡੇ 'ਚ ਪ੍ਰਵੇਲ ਕਰਦੀ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਉਹ ਦੱਸ ਸਕਦੇ ਨੇ ਤੇ ਸਿੱਖ ਚੈਨਲ ਕਿਉਂ ਨਹੀਂ, ਅਸੀਂ ਫਿਲਮਾਂ ਕਿਉਂ ਨਹੀਂ ਬਣਾਉਂਦੇ ਜਾਂ ਕੋਈ ਸੀਰੀਅਲ ਕਿਉਂ ਨਹੀਂ ਕਰਦੇ। ਦੇਖੋ ਇਹ ਇਸ਼ੂ ਕਈ ਵਾਰ ਅਸੀਂ ਕਹਿੰਦੇ ਹਾਂ ਕਿ ਭਾਈ ਅਸੀਂ ਤੁਹਾਡੇ ਤੋਂ ਕੋਈ ਇਹ ਵੀ ਨਹੀਂ ਹੈ ਕਿ ਵੀ ਹੁਣ ਕੋਈ ਚੀਜ਼ ਹੈਰੀ ਓਬਰਾਏ ਜੀ ਨਹੀਂ ਕਰਨੀ ਹੈ, ਪਰ ਇਹ ਕੌਮੀ ਤੌਰ ਦੇ ਉੱਤੇ ਜਿੰਨਾ ਕੁ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜੇ ਇਹ ਵੀ ਅਸੀਂ ਸਰਵਾਈਵ ਨਾ ਕਰਾ ਸਕੇ, ਲਗਭਗ 2 ਸਾਲ ਅਸੀਂ ਔਖੇ ਸੌਖੇ ਇਹ ਸਾਰਿਆਂ ਨੂੰ ਖਿੱਚ ਕੇ ਤੁਰੇ ਆਉਂਦੇ, ਤੇ ਫਿਰ ਬਾਕੀ ਤਾਂ ਗੱਲਾਂ ਬਾਅਦ ਦੀਆਂ ਨੇ। ਉੱਥੇ ਕਿਹਨੇ ਕੀ ਕਰਨਾ ਹੈ, ਸ਼੍ਰੋਮਣੀ ਕਮੇਟੀ ਹੈ, ਦਿੱਲੀ ਕਿਵੇਂ, ਉਹਨਾਂ ਤੇ ਵੀ ਵਕਤ ਜ਼ਾਇਆ ਕਰਨ ਦਾ ਹੁਣ ਕੋਈ ਫਾਇਦਾ ਨਹੀਂ ਹੈ। ਉਹ ਤਾਂ ਲੱਗੇ ਹੋਏ ਨੇ, ਕੋਈ RSS ਨੇ ਖਰੀਦੇ ਹੋਏ ਨੇ, ਕੋਈ ਆਪਣਾ ਘਰ ਭਰਨ ਲੱਗੇ ਹੋਏ ਨੇ। ਜਿਹੜੇ ਅਮੀਰ ਸਿੱਖ ਨੇ, ਕੱਲਾ ਸਿੱਖ ਇੱਕ ਚੈਨਲ ਚਲਾ ਸਕਦੇ, ਜਿਹੜੇ ਮਿਲੀਅਨੇਅਰਸ ਨੇ ਜੀ, ਲੇਕਿਨ ਉਹਦੇ 'ਚੋਂ ਕੁਛ ਕ੍ਰੀਏਟ ਨਹੀਂ ਹੋਣਾ, ਉਹ ਤਾਂ ਮਨੀ ਵੱਲ ਜਾਣਾ ਉਹਨਾਂ ਨੇ। ਉਹ ਕੋਈ ਹੋਰ ਕਰ ਲੈਣਗੇ, ਇੱਥੇ ਗੋਰਿਆਂ ਦੀਆਂ ਯੂਨੀਵਰਸਿਟੀਆਂ ਨੂੰ ਜਿਹੜੀਆਂ ਨੇ ਉਹ ਦੇ ਦੇਣਗੇ, ਐਂਡੋਮੈਂਟ ਬਣਾ ਦੇਣਗੇ, ਉੱਥੇ ਫੰਡ ਕਰ ਦੇਣਗੇ, ਚੇਅਰਾਂ ਨੂੰ ਦੇ ਦੇਣਗੇ ਜੋ ਉਹਦੇ 'ਚ ਨਾ ਹੋਏ, ਜੇ ਫਲਾਣੀ ਚੇਅਰ ਤੇ ਢਿਮਕੇ ਦੀ ਚੇਅਰ, ਕੋਈ ਕਿਸੇ ਨੂੰ ਪਿਓ ਦਾ ਨਾਂ ਚੰਗਾ ਲੱਗਦਾ ਹੈ ਉਹ ਉਹਦੇ ਨਾਂ ਤੇ ਰੱਖ ਦੇਗਾ। ਲੇਕਿਨ ਜਿਹੜਾ ਕੰਮ ਕਰਨ ਵਾਲਾ ਹੈ ਉਸ ਮਾਮਲੇ 'ਚ ਨਾ ਉੱਥੋਂ ਵਾਲੇ ਔਰ ਇੱਥੋਂ ਵੀ, ਇੱਥੋਂ ਦੀਆਂ ਅਸੀਂ ਬਹੁਤੀਆਂ ਗੁਰਦੁਆਰਾ ਕਮੇਟੀਆਂ ਦਾ ਹਾਲ ਦੇਖੀਏ, ਉਹਨਾਂ ਤਾਂ ਇਹੀ ਜ਼ੋਰ ਲੱਗਾ ਹੁੰਦਾ ਵੀ ਕਿਹੜਾ ਰਾਗੀ ਸੱਦਣਾ, ਕਿਹੜਾ ਪ੍ਰਚਾਰਕ ਸੱਦਣਾ, ਕਿਹਨੇ ਆਪਣੇ ਟੱਬਰ ਦੇ ਜੀ ਸੱਦਣੇ ਨੇ। ਸਾਰਿਆਂ ਦੀ ਨਹੀਂ ਮੈਂ ਗੱਲ ਕਰਦਾ, ਪਰ ਇੱਕ ਵੱਡਾ ਤਬਕਾ ਜਾਂ ਕਿਹਨੂੰ ਬੋਲਣ ਦੇਣਾ, ਕਿਹਨੂੰ ਨਹੀਂ ਬੋਲਣ ਦੇਣਾ, ਇਸ ਗੱਲ ਦੇ ਉੱਤੇ। ਨਹੀਂ ਤਾਂ ਇੱਥੇ ਇੰਨੇ ਵੱਡੇ ਬਜਟ ਵਾਲੇ ਗੁਰਦੁਆਰੇ ਨੇ, ਇੱਥੋਂ ਤੁਸੀਂ 24 ਆਵਰ ਚੈਨਲ ਜਿਹੜਾ ਤੁਹਾਡੇ ਗੁਰਦੁਆਰੇ ਦੇ ਹੀ ਪ੍ਰੋਗਰਾਮ ਬ੍ਰੌਡਕਾਸਟ ਕਰੇ, ਤੁਸੀਂ ਰਨ ਕਰ ਸਕਦੇ ਹੋ। ਲੇਕਿਨ ਕਿਉਂਕਿ ਪ੍ਰਾਇੋਰਟੀ ਨਹੀਂ ਹੈ ਤੇ ਅਸੀਂ ਕੀ ਪ੍ਰੋਮਿਸ ਕਰ ਸਕਦੇ ਹਾਂ। ਅਸੀਂ ਤਾਂ ਜਿੰਨਾ ਕੁ ਕਰਨ ਦੀ ਕੋਸ਼ਿਸ਼ ਹੈ, ਗੁਰੂ ਸਾਨੂੰ ਸਾਧਨ ਦੇ, ਸਾਡੇ ਨਾਲ ਇਸ ਕਿਸਮ ਦੇ ਵੀਰ ਭੈਣਾਂ ਲੱਗਣ ਆ ਕੇ ਜਿਹੜੇ ਕਿ ਇਸ ਪਾਸੇ ਵੱਲ ਰੁਚੀ ਰੱਖਦੇ ਨੇ, ਤੇ ਇਹ ਕੋਈ ਅਸੰਭਵ ਨਹੀਂ ਹੈ। ਹੁਣ ਤਾਂ ਟੈਕਨੋਲੋਜੀ ਕਿਤੇ ਦੀ ਕਿਤੇ ਪਹੁੰਚ ਗਈ ਹੈ ਔਰ ਅਸੀਂ ਅਜੇ ਤੱਕ ਇਸ ਲੈਵਲ ਤੇ ਵੀ ਕਿਸੇ ਨੂੰ ਅਕਮੋਡੇਟ ਕਰਨ ਲਈ ਤਿਆਰ ਨਹੀਂ ਹੈ। ਸੋ ਇਹਨਾਂ ਦਾ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਵੀਰ ਪਲਵਿੰਦਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਐਂਡ ਦੀਦੀ ਨੀਲਮ ਕੌਰ ਜੀ, ਮੈਨੂੰ ਪਲੀਜ਼ ਇਹ ਦੱਸ ਦਿਓ ਕਿ ਤੁਹਾਡਾ ਚੈਨਲ ਇੰਟਰਨੈਟ ਤੇ ਕਿੱਦਾਂ ਲਾਈਵ ਦੇਖਿਆ ਜਾ ਸਕਦਾ ਹੈ, ਕਿਉਂਕਿ ਤੁਹਾਡੀਆਂ ਵੀਡੀਓਜ਼ ਸਿਰਫ ਫੇਸਬੁੱਕ ਤੇ ਸਿੱਖ ਵਾਇਸ ਲੋਨ ਹੀ ਮੈਂ ਦੇਖੀਆਂ ਹਨ। ਮੈਂ ਤੁਹਾਡਾ ਸਾਰਾ ਪ੍ਰੋਗਰਾਮ ਦੇਖਣਾ ਚਾਹੁੰਦਾ ਹਾਂ, ਇਸ ਦਾ ਕੋਈ ਲਿੰਕ ਸੈਂਡ ਕਰ ਦਿਓ ਪਲੀਜ਼, ਇਹ ਮੈਂ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨਾ ਚਾਹੁੰਦਾ ਹਾਂ। ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ। ਵੀਰ ਪਲਵਿੰਦਰ ਸਿੰਘ ਜੀ ਦਾ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਮੇਰਾ ਖਿਆਲ ਹੈ ਵੀ ਪਤਾ ਨਹੀਂ ਕਿਉਂ ਉਹਨਾਂ ਨੂੰ ਲੱਗਦਾ ਕਿ ਕੋਈ ਰਾਕਟ ਸਾਇੰਸ ਹੈ, ਤਾਂ TV84.TV ਇਹ ਜੇ ਪ੍ਰੋਗਰਾਮ ਇਹਨਾਂ ਨੇ ਫੇਸਬੁੱਕ ਤੇ ਵੀ ਦੇਖੇ ਨੇ, ਸੁਣੇ ਨੇ, ਤੇ ਉਹ ਜ਼ਰੂਰ ਇਸ ਗੱਲ ਤੋਂ ਜਾਣੂ ਨੇ ਕਿ ਜਿਹੜਾ ਇਹਦਾ ਐਡਰੈਸ ਹੈ, ਲਾਈਵ ਸਟਰੀਮ ਹੈ TV84.TV, ਇਹ ਡੈਸਕਟਾਪ ਦੇ ਉੱਤੇ ਔਰ ਜਿਹੜੇ ਜ਼ਿਆਦਾਤਰ ਆਈਫੋਨ ਨੇ, ਮੋਸਟ ਆਫ ਦੈਮ ਉਹਨਾਂ ਨਾਲ ਕੰਪੈਟੀਬਲ ਹੈ। ਕੁਛ ਐਂਡਰੋਇਡ ਫੋਨਸ ਦੇ ਉੱਤੇ ਪ੍ਰੋਬਲਮ ਹੁੰਦੀ ਹੈ, ਉਹ ਮੇਰਾ ਖਿਆਲ ਨਹੀਂ ਰਿਜ਼ੋਲਵ ਹੋਈ ਅਜੇ ਤੱਕ ਵੀ। ਲੇਕਿਨ ਇਸ ਦਾ ਜਿਹੜਾ ਐਡਰੈਸ ਹੈ, ਜੇ ਉਹ ਲਾਈਵ ਇਹਨੂੰ ਸੁਣਨਾ ਚਾਹਣ, ਟਾਈਮਿੰਗ ਵੀ ਅਸੀਂ ਈਸਟ ਕੋਸਟ ਨਿਊਯਾਰਕ ਟਾਈਮ ਉਹ ਆਪਣੇ ਇੰਟਰਨੈਟ 'ਤੇ ਉਹਨੂੰ ਦੇਖ ਸਕਦੇ ਨੇ। 8 ਤੋਂ 9 ਅਸੀਂ ਲਾਈਵ ਜਾਂਦੇ ਹਾਂ, ਫਿਰ ਇਹੀ ਪ੍ਰੋਗਰਾਮ ਰਿਪੀਟ ਹੁੰਦਾ ਰਾਤ 12 ਤੋਂ 1, ਕਿਉਂਕਿ 9 ਤੋਂ 3 ਘੰਟੇ ਬਾਅਦ ਫਿਰ ਇਹ ਸਵੇਰੇ 9 ਤੋਂ 10 ਰਿਪੀਟ ਹੁੰਦਾ, ਔਰ ਦੁਪਹਿਰ ਵੇਲੇ ਫਿਰ 1 ਤੋਂ 2 ਰਿਪੀਟ ਹੁੰਦਾ। ਸੋ 4 ਇਹਦੇ ਸਲੋਟ ਨੇ, ਸੋ ਉਹਦੇ 'ਚੋਂ ਦੇਖ ਸਕਦੇ ਨੇ ਕਿਸੇ ਵੀ ਵੇਲੇ। ਸੋ ਇਹਦਾ ਲਾਈਵ ਜਿਹੜਾ ਐਡਰੈਸ ਹੈ TV84.TV ਲਾਈਵ ਸਟ੍ਰੀਮ। ਜੀ ਡਾਕਟਰ ਸਾਹਿਬ, ਇਸ ਦੇ ਨਾਲ ਨੇ ਬ੍ਰੇਕ। ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।